ਬਾਬੂ ਜੀ ਸ਼ਕਲ ਦੀ ਟਿਕਟ ਦਿਓ ਬਾਬੂ ਜੀ ਟਿਕਟ ਦਿਓ ਸ਼ਕਲ ਦੀ ਟਿਕਟ ਚਾਚਾ ਜੀ ਹਾਂਜੀ ਠੀਕ ਹੋ ਗਿਆ ਤੇ ਚਾਚਾ ਇੱਥੋਂ ਅੰਮ੍ਰਿਤਸਰ ਵੀ ਗੱਡੀ ਜਾਂਦੀ ਹੁੰਦੀ ਸੀ ਜਾਂਦੀ ਸੀ ਪਾਕਿਸਤਾਨ ਜਦੋਂ ਬਣਿਆ ਨਾ ਉਦੋਂ ਗੱਡੀ ਉਧਰ ਹੀ ਜਾਂਦੀ ਸੀ ਅੱਛਾ ਇੰਡੀਆ 'ਚ ਆਹੋ ਇੰਡੀਆ ਸਾਰੀ ਗੱਡੀ ਬਹੁਤੀ ਇੰਡੀਆ 'ਚ ਹੀ ਜਾਂਦੀ ਹੈ ਇੱਧਰ ਘੱਟ ਜਾਂਦੀ ਸੀ ਠੀਕ ਹੈ ਇੰਡੀਆ 'ਚ ਬਹੁਤੀ ਜਾਂਦੀ ਸੀ ਇੱਧਰ ਘੱਟ ਜਾਂਦੀ ਸੀ ਸ਼ਗਰ ਤੇ ਮਗਰੋਂ ਬਣਿਆ ਤੇ ਰਸ਼ ਬੜਾ ਹੁੰਦਾ ਸੀ ਇੱਥੇ ਬੜਾ ਜੀ ਬੜਾ ਨਾ ਬਾੜੀਆਂ ਨਾਲ ਚੰਬੜੇ ਹੁੰਦੇ ਸਨ ਇੰਨੀ ਰੌਣਕ ਹੁੰਦੀ ਸੀ ਬੇਅੰਤ ਕੇ ਚਾਚਾ ਜਦੋਂ ਇੰਡੀਆ 'ਚ ਟ੍ਰੇਨ ਜਾਂਦੀ ਸੀ ਤੇ ਤੁਸੀਂ ਛੋਟੇ ਉਹਦੇ ਹੋਸ਼ ਹੈ ਇਹਦੇ ਵੇਲੇ ਹੋਸ਼ ਆ ਕੇ ਸਭ ਕੁਝ ਹੀ ਅੱਛਾ ਹਾਂ ਤੇ ਐਸੇ ਬਾਰੀ ਸਾਨੀ ਟਿਕਟਾਂ ਮਿਲਦੀਆਂ ਸਨ ਇੱਥੇ ਰੌਣਕ ਲੱਗੀ ਹੁੰਦੀ ਬੜੀ ਸਾਡੀ ਅੱਛਾ ਜਦੋਂ ਕਾਂਟਵਾਂ ਨੇ ਟੱਲੀ ਮੈਂ ਉੱਥੇ ਟੱਲੀ ਨਹੀਂ ਗੱਡੀ ਤੇ ਟੱਲੀ ਨੂੰ ਵੱਜਦੀ ਟੱਲੀ ਤੋਂ ਬੜੀ ਦੂਰ ਸੀ ਤਾਂ ਆਵਾਜ਼ ਜਾਂਦੀ ਸੀ ਟੱਲੀ ਦੀ ਆਵਾਜ਼ ਦੂਰ ਜਾਂਦੀ ਜਿੰਨੀਆਂ ਸਵਾਰੀਆਂ ਹੁੰਦੀਆਂ ਨਾ ਢੇਸੇ ਤੇ ਜਿਹਨੂੰ ਬੈਠੀਆਂ ਉਹ ਆਂਦੇ ਹਨ ਹੁਣ ਟਿਕਟ ਖੁੱਲ ਗਈ ਆ ਟਿਕਟਾਂ ਲੈ ਲਓ ਹਾਂ ਅੱਛਾ ਟੱਲੀ ਦਾ ਮਤਲਬ ਸੀ ਕਿ ਟਿਕਟਾਂ ਲੈ ਲਓ ਟਿਕਟਾਂ ਲੈ ਲਓ ਫਿਰ ਸਵਾਰੀਆਂ ਜਿੰਨੀਆਂ ਹੁੰਦੀਆਂ ਬਾਊ ਜੀ ਟਿਕਟ ਦਿਓ ਬਾਊ ਜੀ ਟਿਕਟ ਦਿਓ ਟਿਕਟਾਂ ਲੈ ਲਓ ਕਿ ਤੇ ਫਿਰ ਉਹਨਾਂ ਨੇ ਬਹਿ ਜਾਣਾ ਉਹ ਜਾਂ ਚਲੋ ਜਦੋਂ ਗੱਡੀ ਆ ਗਈ ਬਹੁਤੇ ਲੋਕ ਲਾਹੌਰ ਨੂੰ ਜਾਂਦੇ ਹਨ ਠੀਕ ਹੈ ਹਾਂ ਤੇ ਇੱਥੇ ਜਦੋਂ ਮਤਲਬ ਕੀ ਕਹਿੰਦੇ ਨੇ ਅਲੀਆਬਾਦ ਤੁਸੀਂ ਅਲੀਆਬਾਦ ਦੇ ਹੋ ਨਾ ਹਾਂਜੀ ਕੀ ਨਾਂ ਤੁਹਾਡਾ ਮੇਰਾ ਨਾਮ ਫੈਜ਼ ਅਹਿਮਦ ਚਾਚਾ ਜੀ ਆਪਣਾ ਬਜ਼ੁਰਗਾਂ ਕੋ ਮੈਂ ਬੜਾ ਸੁਣਿਆ ਵੀਡੀਓ 'ਚ ਵੀ ਦੇਖਿਆ ਵੁਖਿਆ ਚਲੋ ਤੁਹਾਨੂੰ ਵੀ ਪਤਾ ਤੁਸੀਂ ਇਹ ਗੁਆਂਢੀ ਹੋ ਸਟੇਸ਼ਨ ਦੇ ਤੇ 47 ਵੇਲੇ ਇੰਨਾ ਮੁਸਾਫਰਖਾਨੇ 'ਚ ਜਿਹੜੇ ਲੋਕੀ ਆਏ ਸਨ ਉਧਰੋਂ ਜਾਂ ਇਧਰੋਂ ਗਏ ਸਨ ਇੱਥੇ ਪੀਂਦੇ ਹੁੰਦੇ ਸਨ ਜਾਂ ਇੱਥੇ ਉਹਨਾਂ ਦੇ ਕੋਈ ਫੱਟਰ ਜਿਹੜੇ ਵਿਚਾਰੇ ਹੋਏ ਸਨ ਸਾਡੀ ਆ ਭੜਿਆ ਹੁੰਦਾ ਸੀ ਮੁਸਾਫਰਖਾਨਾ ਉਧਰ ਦੇ ਇੱਧਰ ਦੇ ਤੇ ਇੱਧਰ ਦਾ ਉਧਰ ਦੇ ਭੜਿਆ ਹੁੰਦਾ ਸੀ ਮੀਂਹ ਕਣੀ ਜਾ ਉਹ ਭੁੱਖੇ ਅੰਜਾਂ ਦੇ ਬੈਠੇ ਹੁੰਦੇ ਹਨ ਫਿਰ ਉਹਨਾਂ ਨੇ ਉਦੋਂ ਬਾਅਦ ਜਦੋਂ ਮੀਂਹ ਆ ਗਿਆ ਕੱਪੜੇ ਗਿੱਲੇ ਹੋ ਜਾਂਦੇ ਹਨ ਉਹ ਜੰਗਲਾ ਹੁੰਦਾ ਸੀ ਇੱਥੋਂ ਤੁਰ ਕੇ ਉਹ ਬਹੁਤ ਸੀ ਜੰਗਲਾ ਹੁੰਦਾ ਸੀ ਉਹਨਾਂ ਫਿਰ ਜੰਗਲੇ ਦੇ ਉੱਤੇ ਕੱਪੜੇ ਨਿਚੋੜ ਕੇ ਉਹ ਧੁੱਪੇ ਪਾਉਣੇ ਅੱਛਾ ਜੰਗਲਾ ਵੀ ਹੁੰਦਾ ਸੀ ਪਲੇਟਫਾਰਮ ਦੇ ਪਿੱਛੇ ਬੰਦਾ ਲੰਘ ਨਹੀਂ ਸੀ ਸਕਦਾ ਅੱਛਾ ਜੰਗਲਾ ਲੋਹੇ ਦਾ ਹੁੰਦਾ ਸੀ ਐਡਾ ਬੜਾ ਉੱਚਾ ਇੱਥੋਂ ਲੰਘਣਾ ਬੰਨੇ ਤੇ ਜਾਓ ਬੋਰਡ ਪਾਲੀ ਬਣੀ ਲੰਘਣਾ ਜਾਓ ਪਾਲੀ ਬਾਈ ਵੱਲੋਂ ਲੰਘਣਾ ਜੰਗਲਾ ਹੁੰਦਾ ਸੀ ਤੇ ਜਦੋਂ ਗਰੁੱਪ ਹੁੰਦਾ ਸੀ ਉਹ ਇੱਥੋਂ ਗਰੁੱਪ ਫੜਦੇ ਹਨ ਬੰਦਿਆਂ ਨੂੰ ਕਿਹੜੇ ਗਰੁੱਪ ਜਿਹੜੇ ਗੱਡੀ ਦੇ ਮਾਲਕ ਹੁੰਦੇ ਹਨ ਅੱਛਾ ਸਟੇਸ਼ਨ ਵਾਲੇ ਸਟੇਸ਼ਨ ਵਾਲੇ ਤੇ ਬੁਟੀਕ ਵੀ ਲੋਕੀ ਸਫ਼ਰ ਕਰਦੇ ਹੁੰਦੇ ਹਨ ਬੜੇ ਗਏ ਆਹੋ ਤੇ ਹੁਣ ਤੱਕ ਕਰਦੇ ਨੇ ਉਹ ਤੇ ਨਾਲਵਾਸੀ ਦਾ ਚੱਲਦੇ ਹਨ ਅੱਛਾ ਤੇ ਹੁਣ ਵੀ ਚੱਲਦੇ ਨੇ ਕੋਈ ਜਿਹੜਾ ਥੋੜਾ ਬਹੁਤਾ ਸਾਹ ਨਿਕਲਦਾ ਅਫਸਰ ਨੂੰ ਸਲਾਮ ਅਲੈਕੁਮ ਦੇ ਮੁੜ ਕੇ ਉਸੇ ਚੱਲੇ ਹੈ ਤੇ ਚਾਚਾ ਜੀ ਆਂਦੇ ਨੇ ਕਿ ਜਦੋਂ 47 ਵੇਲੇ ਉਧਰੋਂ ਵਿਚਾਰੇ ਮੁਸਲਮਾਨ ਆਉਂਦੇ ਸਨ ਉਹ ਵੀ ਇੰਜ ਢੁਲੇ ਖੁੱਲੇ ਹੀ ਆਉਂਦੇ ਸਨ ਉਹ ਸਾਡੇ ਜਿਹੜੇ ਆਉਂਦੇ ਹਨ ਸਿਰਫ ਉਹਨਾਂ ਕੋਲ ਗਲ ਦੇ ਕੱਪੜੇ ਹੁੰਦੇ ਹਨ ਉਹਨਾਂ ਕੋਲ ਕੋਈ ਖਦਾਵਾਈ ਚੀਜ਼ ਨਹੀਂ ਹੁੰਦੀ ਗਲ ਦੇ ਕੱਪੜੇ ਤੇ ਕਈ ਬੁੱਢੇ ਬੰਦੇ ਮੇਰੇ ਵਰਗੇ ਜਿਹੜੇ ਹਨ ਬਿਮਾਰ ਹੋ ਜਾਂਦੇ ਹਨ ਓਏ ਹੋਏ ਉਹ ਬਿਮਾਰ ਇੱਕ ਭੁੱਖ ਇੱਕ ਬਿਮਾਰੀ ਥਕਾਵਟ ਤੇ ਫਿਰ ਉਹ ਭੁੱਖੇ ਮਰ ਜਾਂਦੇ ਸਨ ਉਹ ਜਦੋਂ ਬੰਦਾ ਇੱਥੇ ਫੌਤ ਹੋ ਜਾਂਦਾ ਸੀ ਨਾ ਤੇ ਉਹ ਜਿਹੜੇ ਮੁਸਾਫਰ ਉਹਨਾਂ ਦੇ ਮਾਲਕ ਜਿਹੜੇ ਹੁੰਦੇ ਹਨ ਛੱਡ ਕੇ ਤੇ ਗਾਂਹ ਪਿਛਾਂ ਹੋ ਜਾਂਦੇ ਸਨ ਗਾਂਹ ਪਿਛਾਂ ਹੋ ਜਾਂਦੇ ਹਨ ਤੇ ਫਿਰ ਸਾਡੇ ਪਿੰਡ ਦਾ ਲੰਬਰ ਸੀ ਇੱਕ ਅਬਦੁਰਮਾਨ ਵਾਲਾ ਸਾਹਿਬ ਹੈ ਉਹਦਾ ਅੱਬਾ ਹੁੰਦਾ ਸੀ ਇਹ ਜਿਹਨੂੰ ਮਰਜ਼ੀ ਜਿੱਥੇ ਪੁੱਛੋ ਅਬਦੁਰਮਾਨ ਵਾਲਾ ਸਾਹਿਬ ਦਾ ਅੱਬਾ ਜਿਹੜਾ ਸੀ ਨਾ ਉਹਦਾ ਨਾਂ ਸੀ ਇਬਰਾਹੀਮ ਲੰਬਰਦਾਰ ਜਦੋਂ ਵੇਖਦਾ ਸੀ ਨਾ ਇੱਕ ਜਾਂ ਦੋ ਮਰੇ ਹੁੰਦੇ ਹਨ ਬੰਦੇ ਤੇ ਮਲਕ ਜਿਹੜੇ ਹਨ ਅਲੀਆਬਾਦ ਦੇ ਉਹ ਮਸ਼ਹੂਰ ਸਨ ਛੋਲੇ ਤਿੱਖੇ ਹਨ ਉਹਨੇ ਲੰਬਰ ਨੇ ਆਖਣਾ ਇਹ ਮਲਕੋ ਆਓ ਰਾਂ ਉਹ ਇੱਕ ਦੋ ਬੰਦਾ ਨਾਲ ਲਿਆਉਣਾ ਸਾਡੀ ਇੰਨੀ ਕੋ ਨਖਾਲੀ ਮਾਰਨੀ ਇੰਨੀ ਬੰਦੇ ਦੀ ਲੰਮੀ ਕਵਰ ਟਾਈਪ ਆਪ ਲੋਕ ਕਵਰ ਕੱਢਣੀ ਕਵਰ ਕਿੱਥੇ ਹੁੰਦੀ ਸੀ ਖਾਲੀ ਐਵੇਂ ਐਸਾ ਖਾਲੀ ਮਾਰ ਕੇ ਤੇ ਗੋਡੇ ਡੂੰਗੀ ਕਰਕੇ ਬੰਦੇ ਨੂੰ ਲੱਤਾਂ ਬਾਹਾਂ ਫੜ ਕੇ ਤੇ ਵੇਚ ਕੇ ਓਏ ਹੋਏ ਉੱਤੇ ਮਿੱਟੀ ਪਾਹਾ ਨਹੀਂ ਇਹ ਕਈ ਥੋੜ੍ਹੇ ਸਾਲ ਹੋਏ ਨੇ ਮੈਂ ਡੇਰੇ ਤੇ ਖਲੋਤਾ ਤੇ ਇੱਕ ਭਾਈ ਆ ਗਿਆ ਉਹ ਇੱਥੋਂ ਉੱਤਰ ਕੇ ਨਾ ਉਹ ਉੱਥੇ ਰਾਜ ਤੁਰ ਗਿਆ ਕਦੇ ਤੇ ਇੰਝ ਨੂੰ ਜਾਏ ਰਾਤ ਉਹ ਰਾਜ ਹੋਇਆ ਦੇ ਨਾਲ ਕਦੀ ਇੰਝ ਜਾਏ ਮੈਂ ਭਾ ਤੂੰ ਲੱਭਣਾ ਕੀ ਆ ਆਂਦਾ ਲੱਭਣਾ ਕੀ ਹੈ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਬਣਿਆ ਅਸੀਂ ਆਏ ਭਾਰੋਂ ਠੀਕ ਹੈ ਤੇ ਮੇਰਾ ਭਰਾ ਮਰ ਗਿਆ ਇੱਥੇ ਇਹ ਪਾਕਿਸਤਾਨ ਆ ਕੇ ਆਹੋ ਇੱਥੇ ਆਣ ਕੇ ਮਰ ਗਿਆ ਤੇ ਜਸਰ ਤੇ ਆਹੋ ਇੱਥੇ ਇਹ ਪਿੰਡ ਮੈਂ ਫੜ ਕੇ ਤੇ ਖਾਲੀ ਮਾਰ ਕੇ ਤੇ ਉਹਦੇ ਵਿੱਚ ਉਹ ਤੇ ਨਾਲ ਸਾਡੇ ਡੇਰੇ ਨਾਲ ਹੈ ਕਬਰਾਂ ਵੀ ਬਣੀਆਂ ਹਨ ਤੇ ਕਬਰਾਂ ਉਦੋਂ ਇਸਾਂ ਹੀ ਬਣਾਉਂਦੇ ਸਨ ਬਸ ਟੋਇਆ ਹੀ ਕੱਢਿਆ ਟੋਇਆ ਕਦਾ ਵੇਖੇ
ਤੇ ਯਾਰ ਅਲੀਆਬਾਦ ਮੈਂ ਫੜ ਕੇ ਨਾ ਇੱਥੇ ਕਵਰ ਕੱਢੀ ਸੀ ਤੇ ਇੱਥੇ ਕਵਰ ਕੱਢੀ ਤੇ ਅੱਜ ਮੈਂ ਰਾਤ ਨੂੰ ਸੁੱਤਾ ਹਾਂ ਸੁੱਤਾ ਤੇ ਬਾਲ ਤੁਰ ਗਿਆ ਸੀ ਠੀਕ ਹੈ ਫੈਸਲਾ ਬਾਲ ਬਾਦ ਤੇ ਮੇਰੇ ਦਿਲ ਨੇ ਬੜੀ ਖਿੱਚ ਲਾਈ ਆ ਉਹਨੇ ਆਖਿਆ ਚੱਲ ਭਰਾ ਦੀ ਕਵਰ ਤੇ ਦੁਆ ਮੰਗ ਕੇ ਆ ਹੈਂ ਓਏ ਹੋਏ ਹੋਏ ਤੇ ਮੈਂ ਉੱਥੋਂ ਬਾਹਰੋਂ ਆਇਆ ਸਿਰਫ ਐਸੇ ਕੰਮ ਦੁਆ ਮੰਗਣਾ ਇਸੇ ਕੰਮ ਭਰਾ ਦੀ ਕਵਰ ਤੇ ਦੁਆ ਮੰਗਣ ਤੇ ਉਦੋਂ ਤੇ ਸਾਡੇ ਸਾਦਾ ਸਾਂ ਸੀ ਨਾ ਹੁਣ ਲੋਕਾਂ ਕੋਠੀਆਂ ਬਣਾ ਲਈਆਂ ਨੇ ਕਬਰਾਂ ਦੇ ਉੱਤੇ ਹੀ ਇੱਕ ਕਵਰ ਲੱਖਾਂ ਦੇ ਕਹਾਵਤ ਕਵਰਾਂ ਹਨ ਆਂਦੇ ਨੇ ਇੱਥੇ ਤੇ ਲੋਕਾਂ ਨੇ ਟੋਇਆਂ 'ਚ ਲੋਕੀ ਨੱਪੇ ਸਨ ਭਾਵੇਂ ਹਿੰਦੂ ਸਨ ਭਾਵੇਂ ਮੁਸਲਮਾਨ ਸਨ ਆ ਛੱਪੜ ਚ ਨੱਪੇ ਉਧਰ ਨੱਪੇ ਪੜਾ ਨੱਪੇ ਜਿੱਥੇ ਜੀ ਕਦਾ ਥੋੜਾ ਟੋ ਜੇ ਦੱਸਿਆ ਨਾ ਉਸੇ ਤਰੀਕੇ ਨਾਲ ਹੀ ਨਾ ਮਿੱਟੀ ਪਾਉਣ ਦਾ ਚਾਰਾ ਕਰਦੇ ਹਨ ਤੇ ਉਹ ਆਂਦਾ ਮੇਰੇ ਦਿਲ ਨੇ ਬੜੀ ਖਿੱਚ ਲੱਗੀ ਹੈ ਤੇ ਮੈਂ ਹੁਣ ਇੱਥੇ ਆਇਆ ਤੇ ਇੱਥੇ ਮੈਂ ਵੇਖਣਾ ਮੇਰੇ ਭਰਾ ਦੀ ਕਵਰ ਨਹੀਂ ਲੱਭਦੀ ਕਿਤੇ ਵੀ ਜਗ੍ਹਾ ਨਹੀਂ ਲੱਭਦੀ ਇੱਥੇ ਤੇ ਮਕਾਨ ਆ ਮੈਂ ਇਸਾ ਕਰ ਇੱਥੇ ਖਲੋ ਕੇ ਤੇ ਦੁਆ ਮੰਗ ਲੈ ਤੇ ਰੱਬ ਬਹੁਤ ਕਬੂਲ ਕਰ ਲੇ ਇਹ ਇੱਥੇ ਹੀ ਆ ਜੋ ਖਜਾਈ ਉਹਨੇ ਸਾਡੀ ਦੁਆ ਮੰਗੀ ਤੇ ਮੁੜ ਕੇ ਜੱਸਾਂ ਕਰੋ ਹਾਂ ਪਿੰਡ ਨੂੰ ਖੜੇ ਕਿੱਦਾਂ ਨੂੰ ਕੋਲ ਜਾ ਆਂਦੇ ਨੇ ਜਦੋਂ ਇੱਥੋਂ ਟ੍ਰੇਨ ਜਿਹੜੀ ਅੱਗੇ ਬਜ਼ੁਰਗਾਂ ਹੋਰਾਂ ਵੀ ਦੱਸਿਆ ਦਾ ਕਿ ਇੱਥੋਂ ਜਦੋਂ ਮੁਸਲਮਾਨ ਟ੍ਰੇਨ ਨਹੀਂ ਹਨ ਇੱਥੋਂ ਅੱਗੇ ਖੜਦੇ ਹੁੰਦੇ 47 ਵਾਲੇ ਕਿ ਡਰਦੇ ਸਨ ਖੜੀ ਨਹੀਂ ਪਿੱਛੋਂ ਸਿਆਲਕੋਟ ਵੱਲੋਂ ਗੱਡੀ ਆਈ ਹੈ ਅੱਛਾ ਮੈਂ ਦੌੜਾ ਫਿਰਦਾ ਤੇ ਉਹ ਜੇ ਸਿੱਖ ਜਿੰਨੇ ਹਨ ਨਾ ਉਹਦੇ ਗਾਰਡ ਦੇ ਪਾਕ ਮੁਸਲਮਾਨ ਸੀ ਗਾਰਡ ਅੱਛਾ ਉਹਦੇ ਤਰਲੇ ਮਾਰਨ ਯਾਰ ਮੈਨੂੰ ਸਾਨੂੰ ਲੈ ਚੱਲ ਪੁੱਲ ਮੰਗਾ ਕੇ ਗਾਂ ਡੇਰਾ ਬਾਬਾ ਨਾਨਕ ਆ ਗਾਂ ਲੈ ਕੇ ਸਾਨੂੰ ਉਹ ਜਾਂਦਾ ਨਹੀਂ ਡਰਦਾ ਉਹ ਗਾਂ ਮੈਂ ਚਲਿਆ ਗਿਆ ਤੇ ਮੈਨੂੰ ਮਾਰ ਛੱਡਣਾ ਮੇਰੀ ਗੱਡੀ ਵੀ ਖੋਲਣੀ ਆ ਮੇਰਾ ਵਾਲੀ ਵਾਸ ਕੌਣ ਹੋਏਗਾ ਉਹ ਹਾਂ ਨਹੀਂ ਕਰਦਾ ਯਾਨੀ ਮੁਸਲਮਾਨ ਡਰਾਈਵਰ ਗਾਰਡ ਨੇ ਆਖਿਆ ਕਿ ਇੱਥੇ ਹੀ ਉਤਰ ਜਾਓ ਅੱਛਾ ਹੀ ਇੱਥੇ ਇੰਡੀਆ 'ਚ ਨਹੀਂ ਜਾਣਾ ਮੈਂ ਨਹੀਂ ਇਹਦੋਂ ਗਾਂ ਜਾਣਾ ਉਹ ਪਿੱਪਲ ਦੇ ਕੋਲ ਗੱਡੀ ਖਲੋਤੀ ਸੀ ਮੈਂ ਇਹਦੋਂ ਗਾਂ ਨਹੀਂ ਜਾਣਾ ਤੇ ਬੜੇ ਤਰਲੇ ਮਾਰੇ ਉਹਨਾਂ ਸਿੱਖਾਂ ਨੇ ਉਹ ਨਹੀਂ ਮੰਨਿਆ ਉਹ ਫਿਰ ਆਖ ਕੇ ਨਾ ਵੇਖਿਆ ਨੇ ਨਹੀਂ ਜਾਣਾ ਜਾਣ ਪੈਣ ਇੱਥੋਂ ਕਮਾਦਾਂ 'ਚ ਲੋਕ ਗਏ ਸਿੱਖ ਤੇ ਹਿੰਦੂ ਹਾਂ ਹਿੰਦੂ ਸਿੱਖ ਕਮਾਦਾਂ 'ਚ ਲੋਕ ਗਏ ਤੇ ਜਿਹੜੇ ਫਿਰ ਕਿਤੇ ਕੁਦਰਤੀ ਲੈਣੇ ਜਿਹੜੇ ਚੜ ਗਏ ਹਾਂ ਆਹੋ ਉਹਨਾਂ ਨੂੰ ਕੀ ਪਤਾ ਸੀ ਉਹ ਸਾਡੀ ਸਮਾਨ ਵੀ ਛੱਡ ਕੇ ਦੌੜ ਗਏ ਲੋਕਾਂ ਲੁੱਟ ਲੱਟ ਲਿਆ ਉਹਦਾ ਯਾਨੀ ਪਿੱਛੋਂ ਗੱਡੀ 'ਚ ਸਮਾਨ ਲੈ ਕੇ ਆਏ ਜਦੋਂ ਵੇਖਿਆ ਉਹਨੇ ਇੰਡੀਆ ਨਹੀਂ ਜਾਣਾ ਸੰਦੂਕ ਤੇ ਆਹੀ ਨਾ ਮਾੜੀ ਛੱਡ ਕੇ ਵੀ ਚਾਹੀ ਛੱਡ ਕੇ ਤੇ ਮੁੜ ਕੇ ਲੋਕਾਂ ਦੇ ਲੁੱਟ ਲੱਟ ਲਈ ਗੱਡੀ ਉਹ ਲੁੱਟ ਲਈ ਤੇ ਕਿਸੇ ਨੂੰ ਕੋਈ ਲੱਭਾ ਕਿਸੇ ਨੂੰ ਨਾ ਲੱਭਾ ਵਿੱਚੋਂ ਉਹ ਫਿਰ ਛੱਡ ਕੇ ਘੁਮਾਦਾ ਜਾ ਵੜੇ ਉੱਥੇ ਫਿਰ ਉਹ ਰਾਤ ਦੇ ਟਾਈਮ ਤੇ ਲੋਕ ਵੇਖੋ ਕਿ ਮੈਨੂੰ ਪਤਾ ਕਿ ਇਹਨੂੰ ਮਾਰ ਦੇਣਾ ਤੇ ਫਿਰ ਲੋਕਾਂ ਨੇ ਜਾਨ ਤੇ ਬਚਾਣੀ ਹੈ ਨਾ ਜੀ ਸਮਾਨ ਵੀ ਉਹਦੇ ਕੋਲ ਲੋਕ ਚਲੇ ਗਏ ਖਾਣਾ ਲੈਣ ਦੇ ਲਾਗੇ ਇੱਧਰ ਆਹ ਕੋਲ ਸਾਡੇ ਛੱਪੜ ਆ ਇੱਥੇ ਉਹ ਪਰਾਂ ਜਗ੍ਹਾ ਸਾਡੇ ਪਰਾਂ ਇੱਥੇ ਕੀ ਟੋਏ ਮਾਰਨੇ ਉਹਨਾਂ ਨੇ ਤੇ ਬੰਦੇ ਇੱਕ ਮਰਿਆ ਤੇ ਉਹ ਵੀ ਵਿੱਚ ਤੇ ਦੋ ਮਰੇ ਤੇ ਉਹ ਵੀ ਵਿੱਚ ਟੋਏ ਇੱਕ ਟੋਏ 'ਚ ਆਹੋ ਤੇ ਸਾਮੀ ਕਰਦੇ ਕਿ ਦਾਨਾ ਕੁਛ ਵੀ ਨਾ ਗੋਡੇ ਟੋਇਆ ਮਾਰ ਕੇ ਤੇ ਵਿੱਚ ਪਾ ਕੇ ਮਿੱਟੀ ਪਾ ਹਨੀ ਅੱਛਾ ਅੱਛਾ ਮੋਏ ਸਾਮੀਆਂ ਕੱਢਣ ਦੇ ਤੇ ਉਹ ਫਿਰ ਨਾ ਤੇ ਜਨਾਜ਼ੇ ਵਾਸਤੇ ਆਂਦੇ 40 ਬੰਦੇ ਹੋਣੇ ਚਾਹੀਦੇ ਨੇ ਸਾਡੀ ਉਦੋਂ ਤੇ ਆਪਣੇ ਲੋਕਾਂ ਨੂੰ ਪਈ ਜਨਾਜ਼ਾ ਕਿੱਥੇ ਹੁੰਦਾ ਸੀ ਕਬਰ ਵੀ ਕੋਈ ਨਹੀਂ ਹੁੰਦੀ ਸਿਰਫ ਮਿੱਟੀ ਪਾਉਂਦੇ ਹਨ ਬੋ ਨਾ ਹੈ ਲੋ ਜੀ ਅਸੀਂ ਇਸ ਵੇਲੇ ਖੜੇ ਆ ਜੱਸੜ ਸਟੇਸ਼ਨ ਤੇ ਨਾਰੋਵਾਲ ਦੇ ਕੋਲ ਤੇ ਇਹ ਵੇ ਦਾ ਟਿਕਟ ਘਰ ਤੇ ਸਾਡੇ ਨਾਲ ਨੇ ਚਾਚਾ ਜੀ ਕੀ ਨਾਮ ਤੁਹਾਡਾ ਫੈਜ਼ ਅਹਿਮਦ ਫੈਜ਼ ਅਹਿਮਦ ਸਾਹਿਬ ਜੀ ਤੇ ਇਹਨਾਂ ਦਾ ਪਿੰਡ ਆ ਬਿਲਕੁਲ ਪਿੱਛੇ ਵੇ ਅਲੀਆਬਾਦ ਨਾਲ ਹੀ ਹੈ ਇਹ ਨਾਲ ਹੀ ਹੈ ਬਲਕਿ ਜੱਸੜ ਇੱਥੋਂ ਪਿੰਡ ਦੂਰ ਹੈ ਅਲੀਆਬਾਦ ਬਿਲਕੁਲ ਨਾਲ ਹੈ ਤੇ ਇਹ ਜਨਾਬ ਸਾਡੇ ਬਜ਼ੁਰਗ ਇੱਥੇ ਸਾਨੂੰ ਮਿਲੇ ਨੇ ਬੜੀਆਂ ਸੋਹਣੀਆਂ ਗੱਲਾਂ ਕਰਦੇ ਨੇ ਅੱਲਾਹ ਤਾਲਾ ਇਹਨਾਂ ਦੀ ਜ਼ਿੰਦਗੀ ਕਰੇ ਤੇ ਇਹ ਜਨਾਬ ਤੰਦਰੁਸਤੀ ਦੇ ਤੇ ਇਸ ਤਰ੍ਹਾਂ ਹੀ ਇਹ ਹਾਸੇ ਵਾਦਰਿਆਂ ਨੂੰ ਬੁੱਢੇ ਤੋਂ ਮੋਗੇ ਨੇ ਠੀਕ ਹੈ ਨਾ